ਬਾਲਟੀਮੋਰ ਦੇ ਵਿੱਚ ਜਿਹੜਾ ਇੱਕ ਬ੍ਰਿਜ ਕਲੈਪਸ ਹੋ ਗਿਆ ਸੀ, ਉਹਦੇ ਸੰਬੰਧ ਕੁਝ ਖਬਰਾਂ ਜੋ ਆਪਾਂ ਤੁਹਾਡੇ ਨਾਲ ਕੀ ਕੁਝ ਉੱਥੇ ਵਾਪਰਿਆ, ਕੀ ਅਪਡੇਟ ਹੈਗੀ ਆ ਉਹ ਸਾਂਝੀ ਕਰਦੇ ਹਾਂ। ਦੁਨੀਆ ਦੀ ਸਭ ਤੋਂ ਵੱਡੀ ਕ੍ਰੇਨ ਉਹ ਈਸਟ ਕੋਸਟ ਤੋਂ ਹੁਣ ਪਹੁੰਚ ਰਹੀ ਹੈ ਬਾਲਟੀਮੋਰ ਦੇ ਵਿੱਚ, ਜੋ 4000 ਟਨ ਤੋਂ ਵੱਧ ਦਾ ਜਿਹੜਾ ਮਟੀਰੀਅਲ ਆ ਉਸ ਨੂੰ ਉਹ ਪਿਕਅਪ ਕਰੂਗੀ, ਕਿਉਂਕਿ ਜਿਹੜਾ ਸਾਰੇ ਦਾ ਸਾਰਾ ਬ੍ਰਿਜ ਆ ਉਹ ਸਮੁੰਦਰ ਦੇ ਵਿੱਚ ਡਿੱਗ ਪਿਆ ਸੀਗਾ। ਕ੍ਰੇਨ ਜੋ ਆ ਇਹ ਪੈਟਪਾਸਕੋ ਰਿਵਰ ਜੋ ਹੈਗਾ 984 ਫੁੱਟ ਲੰਮਾ ਕਾਰਗੋ ਵੈਸਲ ਸੀ, ਜੋ ਉਸਦੇ ਵਿੱਚ ਵੱਜਿਆ ਸੀ, ਜਿਹਦੇ ਨਾਲ ਹੁਣ ਤੱਕ 6 ਲੋਕਾਂ ਦੀਆਂ ਜਿਹੜੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹੈਗੀਆਂ ਤੇ 2 ਦੀ ਜਿਹੜੀ ਬੋਡੀਜ਼ ਆ ਉਹ ਮਿਲ ਚੁੱਕੀ ਹੈਗੀ ਆ। ਕ੍ਰੇਨ ਤੋਂ ਬਿਨਾ 3 ਹੈਵੀ ਲਿਫਟ ਵੈਸਲਸ ਉਹ ਵੀ ਐਕਸਪੈਕਟਡ ਹੈਗੇ ਆ। ਯੂਐਸ ਟਰਾਂਸਪੋਰਟੇਸ਼ਨ ਦੇ ਸੈਕਟਰੀ ਪੀਟ ਬਟੀਜੀਅਸ ਉਹਨਾਂ ਨੇ CNN ਨੂੰ ਦੱਸਿਆ ਹੈਗਾ ਬਹੁਤ ਜਲਦੀ ਪਹੁੰਚ ਰਹੇ ਆ। ਮੈਰੀਲੈਂਡ ਦੇ ਗਵਰਨਰ ਬੈਸ ਮੂਰ ਉਹਨਾਂ ਨੇ ਵੀ ਇਹ ਕਿਹਾ ਕਿ ਵਰਕਰਸ ਆਲਰੇਡੀ ਇਸ ਜੌਬ ਜਿਹੜੀ ਬਹੁਤ ਕੰਪਲੈਕਸ ਹੈਗੀ ਆ ਉਹਦੇ ਸਾਈਟ ਦੇ ਉੱਤੇ ਪਹੁੰਚ ਚੁੱਕੇ ਹੈਗੇ, ਤੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਕਲੀਨ ਅਪ ਵੀ ਕਰਾਂਗੇ। ਪਲੱਸ ਜੋ ਸ਼ਿਪ ਆ ਜਿਹਦੇ ਉੱਤੇ 10,000 ਦੇ ਕਰੀਬ ਕੰਟੇਨਰਸ ਆ ਉਹਨਾਂ ਨੂੰ ਵੀ ਉੱਥੋਂ ਜਿਹੜਾ ਮੂਵ ਕੀਤਾ ਜਾਊਗਾ। 2 ਵਰਕਰਸ ਜੋ ਸਰਵਾਈਵਡ ਹੈਗੇ ਆ ਉਹਨਾਂ ਨੇ ਸਾਰਾ ਕੁਝ ਦੱਸਿਆ ਕਿਸ ਤਰ੍ਹਾਂ ਉਹ ਸਮੁੰਦਰ ਦੇ ਵਿੱਚ ਬ੍ਰਿਜ ਤੋਂ ਡਿੱਗ ਪਏ ਜਦੋਂ ਬ੍ਰਿਜ ਕਲੈਪਸ ਹੋਇਆ, ਤੇ ਲੱਕਲੀ ਉਹ ਸਰਵਾਈਵ ਕਰ ਗਏ। ਤੇ ਕੁਝ ਮਿੰਟ ਪਹਿਲਾਂ ਜੋ ਸੇਫਟੀ ਇੰਸਪੈਕਟਰਸ ਆ ਉਹਨਾਂ ਤੱਕ ਕਾਲਸ ਪਹੁੰਚ ਗਈਆਂ ਤੇ ਪੁਲਿਸ ਜੋ ਬ੍ਰਿਜ ਦੇ ਉੱਤੇ ਰਸਤਾ ਜਾਂਦਾ ਹੈ ਉਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਗਿਆ। 1.5 ਮਿੰਟ ਦਾ ਇਹ ਜਿਹੜਾ ਸਮਾਂ ਸੀਗਾ। ਪਿਛਲੇ ਦਿਨਾਂ ਤੋਂ ਇਹ ਵੀ ਆਪਾਂ ਦੱਸਦੇ ਆ ਰਹੇ ਹਾਂ ਕਿ ਬਾਲਟੀਮੋਰ ਦਾ ਪੋਰਟ ਬਹੁਤ ਵੱਡਾ ਪੋਰਟ ਆ USA ਦੇ ਵਿੱਚ, ਜਿੱਥੇ 8.5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਆ ਉਹ ਹੈਂਡਲ ਕਰਦੇ ਆ। ਬਾਹਰਲੇ ਮੁਲਕਾਂ ਤੋਂ ਆਉਂਦੀਆਂ, ਉਹ ਤੋਂ ਬਾਅਦ ਗਾਹਾਂ ਜੋ ਆ ਉਹ ਸ਼ਿਪ ਕੀਤੀਆਂ ਜਾਂਦੀਆਂ ਹੈਗੀਆਂ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਨਵੈਸਟੀਗੇਟਰਸ ਨੇ ਕਿਹਾ ਕਿ ਜੋ 56 ਦੇ ਕਰੀਬ ਕੰਟੇਨਰਸ ਆ ਉਹ ਹੈਜ਼ਰਡਸ ਮਟੀਰੀਅਲ ਜਿਨ੍ਹਾਂ ਨੂੰ ਕਰੋਸਿਵਸ ਜਾਂ ਫਲੈਮੇਬਲ ਕਹਿ ਸਕਦੇ ਆ, ਜੋ ਲੀਥੀਅਮ ਆਇਨ ਬੈਟਰੀਜ਼ ਆ ਉਹ ਉਹਦੇ ਵਿੱਚ ਸੀਗੀਆਂ। ਫੈਡਰਲ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਕਿਹਾ $60 ਮਿਲੀਅਨ ਰਿਕੁਐਸਟ ਕੀਤਾ ਗਿਆ ਆ ਤਾਂ ਕਿ ਇਸ ਬ੍ਰਿਜ ਨੂੰ ਕਲੀਨ ਕੀਤਾ ਜਾਵੇ ਤੇ ਜੋ ਮਟੀਰੀਅਲ ਡਿੱਗਿਆ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਆ ਬਿਲਡ ਅਪ ਕੀਤਾ ਜਾਵੇ। 8,000 ਦੇ ਕਰੀਬ ਡੌਕ ਵਰਕਰਸ ਜੋ ਬਾਲਟੀਮੋਰ ਦਾ ਪੋਰਟ ਹੈਗਾ ਉੱਥੇ ਕੰਮ ਕਰਦੇ ਹੈਗੇ ਆ। ਸੋ ਇਹਦੇ ਬਾਬਤ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਬਾਲਟੀਮੋਰ ਬ੍ਰਿਜ ਦੇ ਸੰਬੰਧ ਦੇ ਵਿੱਚ ਆ ਰਹੀਆਂ। ਕਹਿੰਦੇ ਪਈ ਇਸ ਬ੍ਰਿਜ ਦੇ ਨੂੰ ਸਟੱਡੀ ਕਰਨ ਦੇ ਲਈ ਵੱਖ-ਵੱਖ ਡਿਪਾਰਟਮੈਂਟਸ ਦੇ ਆਫੀਸ਼ੀਅਲਸ ਨੇ ਬਹੁਤ ਜ਼ਿਆਦਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ, ਖਾਸ ਕਰਕੇ 9/11 ਤੋਂ ਬਾਅਦ। ਵੀ ਰੱਬ ਨਾ ਕਰੇ ਵੀ ਜੇ ਇਸ ਬ੍ਰਿਜ ਨੂੰ ਕੋਈ ਕਿਸੇ ਤਰ੍ਹਾਂ ਦਾ ਟੈਰਰਿਸਟ ਨੁਕਸਾਨ ਪਹੁੰਚਾਉਂਦਾ ਹੈ ਤੇ ਕਿੱਦਾਂ ਪਹੁੰਚਾ ਸਕਦਾ ਹੈ, ਕਿੱਦਾਂ ਇਹ ਸਰਵਾਈਵ ਕਰੂਗਾ। ਪਰ ਇੱਕ ਸਮੁੰਦਰੀ ਜਹਾਜ਼ ਜੇ ਇਸ ਬ੍ਰਿਜ ਦੇ ਪਿੱਲਰ ਨੂੰ ਹਿੱਟ ਕਰਦਾ ਤੇ ਉਹਦੇ ਨਾਲ ਕੀ ਡੈਮੇਜ ਹੋ ਸਕਦਾ, ਇਹ ਉਹਨਾਂ ਨੇ ਸਟੱਡੀ ਇਹਦੇ ਬਾਰੇ ਨਹੀਂ ਕੀਤੀ ਸੀਗੀ। ਸੋ ਇਹਦੇ ਕਰਕੇ ਵੀ ਜੋ ਮੈਰੀਲੈਂਡ ਦੇ ਇੰਸਪੈਕਟਰ ਤੇ ਸੇਫਟੀ ਆਫੀਸ਼ੀਅਲਸ ਆ ਉਹਨਾਂ ਦਾ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਆ ਕਿ 990 ਫੁੱਟ ਲੰਮਾ ਬ੍ਰਿਜ ਇਹ ਸੀਗਾ ਜੋ ਕਲੈਪਸ ਹੋਇਆ ਹੈਗਾ, ਤੇ ਜੋ ਕੰਟੇਨਰ ਸੀ ਸ਼ਿਪ ਦਾ ਉਹਦੇ ਵਿੱਚ 95,000 ਟਨ ਦੇ ਕਰੀਬ ਜਿਹੜਾ ਭਾਰ ਇਸ ਟਾਈਮ ਸੀਗਾ ਜਦੋਂ ਉਸਨੇ, ਹਾਲਾਂਕਿ ਉਹਦੀ ਸਪੀਡ ਬਹੁਤ ਘੱਟ ਸੀ, 8 ਮੀਲ ਪਰ ਆਵਰ ਦੇ ਹਿਸਾਬ ਨਾਲ ਸੀ, ਪਰ ਉਹਦਾ ਇੰਨਾ ਜ਼ੋਰ ਸੀ ਜਿਸ ਜ਼ੋਰ ਦੇ ਹਿਸਾਬ ਦੇ ਨਾਲ ਉਹ ਪਿੱਲਰ ਜਿਹੜੇ ਆ ਸਮੁੰਦਰ ਦੇ ਉਹਨਾਂ ਦੇ ਵਿੱਚ ਲੱਗਿਆ ਤੇ ਜੋ ਉਹ ਬ੍ਰਿਜ ਆ ਉਹ ਕਲੈਪਸ ਕਰ ਗਿਆ ਹੈਗਾ। ਕੀ ਬ੍ਰਿਜ ਅਮਰੀਕਾ ਦੀਆਂ 17,468 ਫ੍ਰੈਕਚਰਡ ਕ੍ਰਿਟੀਕਲ ਬ੍ਰਿਜਸ ਆ US ਦੇ ਵਿੱਚ। ਇਹ ਬਹੁਤ ਵੱਡਾ ਨੰਬਰ ਹੈਗਾ ਆ ਜੋ ਕਿਤੇ ਹੋਰ ਵੀ ਕਿਤੇ ਇਦਾਂ ਦੀ ਇਨਸੀਡੈਂਟ ਵਾਪਰ ਸਕਦੀ ਆ। ਸੋ ਹੁਣ ਜੋ ਸੇਫਟੀ ਇੰਸਪੈਕਟਰਸ ਹੈਗੇ ਆ ਹਰ ਸਟੇਟ ਦੇ ਜਿਹੜੇ ਟਰਾਂਸਪੋਰਟੇਸ਼ਨ ਦੇ ਆਫੀਸ਼ੀਅਲਸ ਆ ਉਹ ਵੱਖ-ਵੱਖ ਕੋਨਿਆਂ ਤੋਂ ਆਪਣੇ ਇਹਨਾਂ ਨੂੰ ਦੇਖ ਰਹੇ ਆ ਵੀ ਕਿਸ ਤਰ੍ਹਾਂ ਜੋ ਬੈਡ ਇਨਸੀਡੈਂਟ ਵਾਪਰ ਸਕਦੀ ਆ ਫਿਊਚਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਜੋ ਆ ਪ੍ਰਿਪੇਅਰ ਹੋਣਾ ਹੈਗਾ। ਦੂਸਰੇ ਪਾਸੇ ਬਾਲਟੀਮੋਰ ਦਾ ਜਿਹੜਾ ਪੋਰਟ ਦਾ ਕ੍ਰਾਈਸਿਸ ਆ ਉਹ ਬਹੁਤ ਵੱਡਾ ਹੁਣ ਇਸ ਟਾਈਮ ਬਣਿਆ ਹੋਇਆ ਆ ਕਿਉਂਕਿ ਕਈ ਸ਼ਿਪ ਸਮੁੰਦਰ ਦੇ ਵਿੱਚ ਖੜੇ ਹੈਗੇ ਆ।
ਦੁਨੀਆ ਦਾ ਸਭ ਤੋਂ ਵੱਡੀ ਕੰਟੇਨਰ ਸ਼ਿਪ ਕੰਪਨੀ ਜੋ MSC ਆ, ਉਹਨਾਂ ਨੇ ਕਾਰਗੋ ਦੀ ਪ੍ਰੋਬਲਮ US ਦੀਆਂ ਕੰਪਨੀਆਂ ਦੇ ਉੱਤੇ ਦੱਸੀ ਹੈਗੀ ਆ। ਫਰਾਂਸਿਸ ਸਕਾਟ ਕੀ ਬ੍ਰਿਜ ਕਲੈਪਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਓਸ਼ਨ ਕੈਰੀਅਰਸ ਆ, ਉਹਨਾਂ ਨੇ ਆਪਣੇ ਕਸਟਮਰਸ ਨੂੰ ਕਿਹਾ ਵੀ ਆਪਾਂ ਜਿਹੜਾ ਤੁਹਾਡਾ ਸਮਾਨ ਆ ਹੁਣ ਹੋਰ ਕਿਸੇ ਪੋਰਟ ਦੇ ਉੱਤੇ ਲਾਵਾਂਗੇ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੀਅਸ ਸਪਲਾਈ ਚੇਨ ਐਕਸਪਰਟਸ ਦੇ ਨਾਲ ਵੀਰਵਾਰ ਨੂੰ ਮਿਲੇ ਹੈਗੇ ਆ, ਤਾਂ ਕਿ ਜਿਹੜਾ ਪੋਰਟ ਇਹ ਕਲੋਜ਼ ਹੋਇਆ, ਹੁਣ ਉਸ ਪੋਰਟ ਤੇ ਜੋ ਸ਼ਿਪ ਸੀ ਉਹਨਾਂ ਨੂੰ ਹੋਰ ਕਿਹੜੇ ਪੋਰਟ ਦੇ ਉੱਤੇ ਡਾਇਵਰਟ ਕੀਤਾ ਜਾਵੇ, ਤੇ ਤਾਂ ਕਿ ਜਿਹੜੇ ਲੋਕਾਂ ਦੇ ਸਮਾਨ ਹੈਗਾ ਕੰਟੇਨਰਸ ਦੇ ਵਿੱਚ ਉਹ ਉਹਨਾਂ ਤੱਕ ਪਹੁੰਚਾਇਆ ਜਾ ਸਕੇ। CMA, CGM, ਕਾਸਕੋ ਤੇ ਐਵਰਗ੍ਰੀਨ ਇਹ ਪਹਿਲੇ ਕੈਰੀਅਰ ਸੀ। ਉਹਨਾਂ ਨੇ ਕਿਹਾ ਵੀ ਅਸੀਂ ਉਸ ਪੋਰਟ ਤੋਂ ਹੁਣ ਹੋਰ ਕਿਸੇ ਪੋਰਟ ਦੇ ਉੱਤੇ ਇਹ ਸਾਰੇ ਸਮਾਨ ਨੂੰ ਮੂਵ ਕਰਨ ਜਾ ਰਹੇ ਹੈਗੇ ਆ। ਮਾਰਸਕ ਜੋ ਜਿਨ੍ਹਾਂ ਤੋਂ ਚਾਰਟਰ ਕੀਤਾ ਸੀ ਡਾਲੀ, ਜੋ ਇਸ ਸ਼ਿਪ ਦਾ ਨਾਮ ਆ, ਉਹਦੇ ਉੱਤੇ 10,000 ਕੰਟੇਨਰ ਸੀਗੇ ਇਸ ਟਾਈਮ ਦੇ ਉੱਤੇ ਜਦੋਂ ਉਸਨੇ ਬ੍ਰਿਜ ਨੂੰ ਹਿੱਟ ਕੀਤਾ ਹੈਗਾ। ਆਲਰੇਡੀ ਅਮਰੀਕਾ ਦੇ ਵਿੱਚ ਜੋ ਸਮੁੰਦਰੀ ਜਹਾਜ਼ਾਂ ਨੂੰ ਸਮਾਨ ਲੈ ਕੇ ਆਉਣ ਦੇ ਲਈ ਵੱਖ-ਵੱਖ ਮੁਲਕਾਂ ਚੋਂ ਕਾਫੀ ਆਲਰੇਡੀ ਪ੍ਰੋਬਲਮ ਆ ਰਹੀਆਂ ਹੈਗੀਆਂ, ਖਾਸ ਕਰਕੇ ਰੈੱਡ ਸੀ ਦੇ ਵਿੱਚ ਹੂਥੀਜ਼ ਜਿਹੜੇ ਅਟੈਕ ਕਰ ਰਹੇ ਹੈਗੇ ਆ। ਪਨਾਮਾ ਕਨਾਲ ਡਰਾਊਟ, ਉਹਦੇ ਵਿੱਚ ਪਾਣੀ ਘਟ ਗਿਆ ਤੇ ਉੱਥੋਂ ਵੀ ਜੋ ਡਿਵਰਟ ਕੀਤਾ ਜਾ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਦਾ ਅਸਰ ਗਲੋਬਲ ਟ੍ਰੇਡ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ ਹੈਗਾ। 11th ਲਾਰਜੈਸਟ ਪੋਰਟ ਅਮਰੀਕਾ ਦਾ ਪੋਰਟ ਆਫ ਬਾਲਟੀਮੋਰ ਆ। ਨੰਬਰ 1 US ਦੀ ਆਟੋ ਤੇ ਲਾਈਟ ਟਰੱਕ ਤੇ ਐਗਰੀਕਲਚਰ ਟਰੈਕਟਰ ਇੰਪੋਰਟ ਦਾ। ਸੋ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਦਾ ਬਹੁਤ ਵੱਡਾ ਬਿਜ਼ਨਸ ਆ। ਸੋ ਐਗਰੀਕਲਚਰ ਦੇ ਲਈ ਜਿਹੜੇ ਟਰੈਕਟਰ ਆਉਂਦੇ ਆ ਉਹ ਉਸ ਪੋਰਟ ਤੋਂ ਆਉਂਦੇ ਸੀ। ਉਸ ਪੋਰਟ ਤੋਂ ਅੱਗੇ ਫਿਰ ਗਾਹਾਂ ਜਾ ਕੇ ਜਿਹੜੇ ਕੰਟੇਨਰਸ ਦੇ ਰਾਹੀਂ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਪਹੁੰਚਦੇ ਸੀ। ਜੀ।